ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਜਿੱਥੇ 46ਵਾਂ ਮਹਾਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਉਹ ਇਸ ਟਾਈਮ ਜਿਹੜਾ ਸਜਾਇਆ ਜਾ ਰਿਹਾ ਹੈ। ਅੱਜ ਸ਼ਨੀਚਰਵਾਰ ਦਾ ਦਿਨ ਆ ਤੇ ਆਪਣੇ ਨਾਲ ਅਟਾਰਨੀ ਜੇ ਟਿਰਕੀਆਣਾ ਜੀ ਉਹ ਆਪਾਂ ਗੱਲਬਾਤ ਜਿਹੜੀ ਉਹਨਾਂ ਦੇ ਨਾਲ ਕਰਾਂਗੇ। ਅੱਜ ਥੋੜਾ ਟਾਈਮ ਦਾ ਖੱਬੇ ਸੱਜੇ ਹੋ ਗਿਆ, ਕਾਫੀ ਉੱਤੇ ਥੱਲੇ ਜਿਹੜਾ ਉਹ ਹੋ ਗਿਆ, ਪਰ ਫਿਰ ਵੀ ਆਪਾਂ ਤੁਹਾਡੇ ਨਾਲ ਜਿਹੜਾ ਉਹ ਜੁੜ ਰਹੇ ਹਾਂ। ਟਿਰਕੀਆਣਾ ਭਾਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਰਜੋਤ ਜੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਰੇਡੀਓ ਦੇ ਸੁਣ ਰਹੇ ਹੋ, ਦੇਖ ਰਹੇ ਹੋ, ਸਾਰਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਦੀ ਸਤਿ ਸ਼੍ਰੀ ਅਕਾਲ। ਤੁਹਾਨੂੰ ਪਤਾ ਹੀ ਹੈ ਵੀ ਸੈਚਰਡੇ ਨੂੰ ਆਪਾਂ ਸਪੈਸ਼ਲ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਔਰ ਸਾਡੀ ਸਾਰੀ ਟੀਮ ਇੰਕਲੂਡਿੰਗ ਜੀ ਟਿਰਕੀਆਣਾ ਦਾ ਵੀ ਇੱਥੇ ਪਹੁੰਚੇ ਹੋਏ ਆ। ਸੋ ਟਾਈਮ ਦੇ ਵਿੱਚ ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ ਸੀ ਜੋ ਕੱਟਣਾ ਨਹੀਂ ਚਾਹੁੰਦੇ ਸੀ ਤੇ ਜ਼ਰੂਰ ਪੋਸਟਮੇਟ ਆਪਾਂ ਇਮੀਗ੍ਰੇਸ਼ਨ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਤੇ ਜਿਨ੍ਹਾਂ ਦੇ ਰਿਲੇਟਿਵਸ ਨਹੀਂ ਆਉਣਾ ਉਹਨਾਂ ਨੂੰ ਮਿਲਣਾ ਆ। ਅੱਜ ਵੀ ਇੱਥੇ ਹੈਗੇ ਆ ਸੈਚਰਡੇ ਤੇ ਸੰਡੇ ਨੂੰ ਵੀ ਇੱਥੇ ਹੋਣਗੇ ਜੇ ਕਿਸੇ ਭੈਣ ਭਰਾ ਨੇ ਇਸਲਾਮ ਪੁੱਛ ਸਕਦੇ ਆ ਤੇ ਡਿਸਕਸ ਵੀ ਕਰ ਸਕਦੇ ਆ। ਬਾਕੀ ਲਾਈਵ ਕਵਰੇਜ ਵੀ ਹੈ ਸਾਰੀ। ਟਿਰਕੀਆਣਾ ਭਾਜੀ ਆਪਾਂ ਨੂੰ ਪਤਾ ਹੀ ਆ ਜੋ ਮਾਹੌਲ ਹੈ ਇਸ ਟਾਈਮ ਸਾਰੇ ਪਾਸੇ ਜਿਹੜਾ ਉਹ ਚੱਲ ਰਿਹਾ ਆ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਉਹ ਹੈਗਾ। ਪਹਿਲਾਂ ਤਾਂ ਇਹ ਆਪਾਂ ਦੱਸਦੇ ਜਾਈਏ ਵੀ ਨਗਰ ਕੀਰਤਨ ਦੇ ਵਿੱਚ ਕੋਈ ਇਮੀਗ੍ਰੇਸ਼ਨ ਵਾਲੀ ਡਰਨ ਵਾਲੀ ਜਿਹੜੀ ਉਹ ਗੱਲ ਨਹੀਂ, ਉੱਦਾਂ ਤਾਂ ਕੋਈ ਇਦਾਂ ਦੀ ਚੀਜ਼ ਨਹੀਂ ਹੈ। ਰਿਲੀਜੀਅਸ ਪਲੇਸਿਸ ਦੇ ਉੱਤੇ ਜਾਂਦੇ ਤਾਂ ਜਿਹੜਾ ਉਹ ਨਹੀਂ ਆ ਤੇ ਆਪਾਂ ਦੇਖ ਰਹੇ ਹਾਂ ਵੀ ਰੌਣਕ ਬਹੁਤ ਆ, ਸੰਗਤ ਜਿਹੜੀ ਉਹ ਬਹੁਤ ਜਿਹੜੀ ਉਹ ਪਹੁੰਚੀ ਹੋਈ ਆ। ਸੋ ਬੇਨਤੀ ਇਹੀ ਆ ਸਭ ਨੂੰ ਵੀ ਹੁਮ ਹੁਮਾ ਕੇ ਜਿਹੜਾ ਇੱਥੇ ਪਹੁੰਚੋ, ਨਗਰ ਕੀਰਤਨ ਦੇ ਵਿੱਚ ਜਿਹੜਾ ਉਹ ਪਹੁੰਚੋ। ਸੋ ਜਿਹੜਾ ਸਭ ਤੋਂ ਜ਼ਿਆਦਾ ਇਸ ਟਾਈਮ ਮੈਨੂੰ ਲੱਗਦਾ ਜਿਹੜਾ ਕੁਐਸਚਨ ਜਾਂ ਗੱਲਬਾਤ ਇਹੀ ਚੱਲ ਰਹੀ ਆ ਵੀ ਜਿਹੜੀ ਸਖਤੀ ਚੱਲ ਰਹੀ ਆ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ ਵੀ ਇਹ ਘਟਣ ਦੇ ਆਸਾਰ ਨੇ ਜਾਂ ਕਿੱਦਾਂ ਆ, ਹਰ ਇੱਕ ਦੇ ਮਨ ਦੇ ਵਿੱਚ ਇਹ ਵੱਡਾ ਸਵਾਲ ਆ ਜੀ। ਬਿਲਕੁਲ। ਸੋ ਦੇਖੋ, ਕੋਸ਼ਿਸ਼ ਕਰੀਦੀ ਕਿ ਆਪਾਂ ਪੋਜ਼ਿਟਿਵ ਨਿਊਜ਼ ਦਈਏ, ਪਰ ਜਿਹੜੀ ਫਿਰ ਨਿਊਜ਼ ਹੁੰਦੀ ਆ ਦੇਣੀ ਪੈਂਦੀ ਆ। ਤੇ ਦੋ ਖਬਰਾਂ ਜਿਹੜੀਆਂ ਤੁਸੀਂ ਕਹਿ ਲਓ ਕਿ ਨਹੀਂ ਇੰਨੀਆਂ ਪੋਜ਼ਿਟਿਵ ਨਹੀਂ ਹੈਗੀਆਂ, ਪਰ ਇਦਾਂ ਸੀਗਾ ਕਿ ਜਿੱਦਾਂ ਪਹਿਲਾਂ ਵੀ ਕਿਹਾ ਕਿ ਜਿਹੜਾ ਆਪਣਾ ਵਾਲਾ ਮੰਚ ਆ ਤੁਹਾਨੂੰ ਜਿਹੜੀ ਇੱਥੇ ਸਭ ਤੋਂ ਪਹਿਲਾਂ ਇੱਕ ਖਬਰ ਮਿਲੂਗੀ ਵਧੀਆ ਤਰੀਕੇ ਨਾਲ ਜਿਹੜੀ ਤੇ ਬਿਨਾ ਤੁਸੀਂ ਕਹਿ ਲਓ ਕਿ ਸਵੀਟ ਟਾਕ ਕੀਤੇ ਹੋਏ ਜਿਹੜੀ ਖਬਰ ਜਿਹੜੀ ਮੇਨ ਸਿੱਧੇ ਤੌਰ ਤੇ। ਸੋ ਖਬਰ ਇਹ ਹੈ ਕਿ BIA ਨੇ ਜਿਹੜਾ ਇੱਕ ਕੇਸ ਇਸ ਵੇਲੇ ਉਹਦੇ ਉੱਤੇ ਉਹਨਾਂ ਨੇ ਆਪਣੀ ਜਿਹੜਾ ਤੁਸੀਂ ਕਹਿ ਲਓ ਕਿ ਕਲੈਰੀਫਿਕੇਸ਼ਨ ਦਿੱਤੀ ਆ। ਸੋ ਕਾਫੀ ਜਿਹੜਾ ਮੇਜਰ ਜਿਹੜਾ ਚੇਂਜ ਲੈ ਕੇ ਆਇਆ, ਇਦਾਂ ਦੀ ਜਿਹੜੀ ਚੇਂਜ ਹੈਗੀ ਇੱਕ ਉਹ ਕਲੈਰੀਫਿਕੇਸ਼ਨ ਇਹ ਦਿੱਤੀ ਕਿ ਇੱਕ ਜੀ ਕੇਸ ਸੀਗਾ ਉਹਦੇ ਵਿੱਚ ਕਿਸੇ ਬੰਦੇ ਨੂੰ ਉਹਨਾਂ ਨੇ ਆਹੀ ਜਿਹੜਾ ਰਿਮੂਵਲ ਪ੍ਰੋਸੀਡਿੰਗ 'ਚ ਸੀਗਾ ਅਸਾਈਲਮ ਵਾਲਾ, ਉਹ ਜਿਹੜੇ ਸਰਕਾਰ ਸੀਗੀ ਉਹਨੇ ਇੱਕ ਮੋਸ਼ਨ ਫਾਈਲ ਕਰਤੀ ਪ੍ਰੀ ਟਰਮਿਟ ਕਰਨ ਦੀ ਕਿ ਬੰਦੇ ਦਾ ਕੇਸ ਜਿਹੜਾ ਟਰਮਿਟ ਕੀਤਾ ਜਾਵੇ, ਮਤਲਬ ਕਿ ਇਹਨੂੰ ਸਾਨੂੰ ਅਸਾਈਲਮ ਦੀ ਫੁੱਲ ਹੀਅਰਿੰਗ ਦੇਣ ਦੀ ਲੋੜ ਨਹੀਂ ਹੈਗੀ। ਤੇ ਜਿਹੜਾ ਉਹਨਾਂ ਨੇ ਆਪਣੀ ਆਰਗੂਮੈਂਟ ਇਹ ਪੇਸ਼ ਕੀਤੀ ਕਿ ਸਾਡੀ ਜਿਹੜੀ ਅਮਰੀਕਾ ਦੀ ਆ 2025 ਚ ਹੋਂਡੂਰਸ ਜਿਹੜੀ ਕੰਟਰੀ ਆ ਉਹਦੇ ਨਾਲ ਐਗਰੀਮੈਂਟ ਸਾਈਨ ਹੋ ਗਿਆ, ਉਹ ਜਿਹੜਾ ਅਸਾਈਲਮ ਸੇਫ ਕੰਟਰੀ ਜਿਹੜਾ ਐਗਰੀਮੈਂਟ ਆ ਉਹਦੇ ਥੱਲੇ ਆਪਾਂ ਇਹਨੂੰ ਦੂਜੀ ਕੰਟਰੀ 'ਚ ਜਿਹੜਾ ਭੇਜੇ ਜਾ ਸਕਦੇ ਆ। ਜਿਹੜਾ ਉਹਦਾ ਵਕੀਲ ਸੀਗਾ ਉਹਨੇ ਆਰਗੂ ਕੀਤਾ ਕਿ ਨਹੀਂ, ਉੱਥੇ ਹਾਲਾਤ ਮਾੜੇ ਆ, ਉੱਥੇ ਇਹਨੂੰ ਨਹੀਂ ਭੇਜਣਾ ਚਾਹੀਦਾ। ਜੱਜ ਨੂੰ ਇਹਦੀ ਗੱਲਬਾਤ ਜਿਹੜੀ ਸੁਣਨੀ ਚਾਹੀਦੀ ਹੈ। ਜੱਜ ਨੇ ਜਿਹੜੀ ਸੀਗੀ ਸਰਕਾਰ ਦੀ ਮੋਸ਼ਨ ਡਿਨਾਈ ਕਰਤੀ। ਅੱਛਾ। ਤੇ ਜੱਜ ਨੇ ਕਿਹਾ ਕਿ ਨਹੀਂ ਆਹੋ ਇਹ ਸੇਫ ਨਹੀਂ ਹੈਗਾ ਹੋਂਡੂਰਸ, ਇਹਨੂੰ ਆਪਾਂ ਅਸਾਈਲਮ ਦੀ ਜਿਹੜੀ ਫਾਈਨਲ ਤਰੀਕ ਪਾਣੀ ਆ। ਜਿਹੜੀ ਸਰਕਾਰ ਸੀਗੀ ਉਹਨੇ ਜਿਹੜਾ ਸੀਗਾ ਇਹ ਕੇਸ ਅੱਗੇ ਅਪੀਲ ਕਰਤੀ BIA ਦੇ ਵਿੱਚ, ਇੰਟਰਲੋਕੇਟਰੀ ਅਪੀਲ। BIA ਨੇ ਫਿਰ ਜਿਹੜੀ ਸੀਗੀ ਕਲੈਰੀਫਿਕੇਸ਼ਨ ਦਿੱਤੀ ਆਪਣੀ। ਠੀਕ ਹੈ। ਉਹ ਕਲੈਰੀਫਿਕੇਸ਼ਨ 'ਚ ਕੀ ਕਹਿੰਦੇ ਆ ਕਿ ਜੱਜ ਸਾਹਿਬ ਗਲਤ ਹੈਗੇ ਆ। ਉਹ ਕਹਿੰਦੇ ਆ ਕਿ ਜਦੋਂ ਇੱਕ ਦੂਸਰੀ ਕੰਟਰੀ ਨਾਲ ਸੇਫ ਐਗਰੀਮੈਂਟ ਜਿਹੜਾ ਹੋ ਗਿਆ, ਜਿੱਦਾਂ ਹੋਂਡੂਰਸ ਦੇ ਨਾਲ ਇਹਨਾਂ ਦਾ ਸੇਫ ਐਗਰੀਮੈਂਟ ਜੇ ਹੈਗਾ, ਇਹ ਵਾਲੀ ਆਰਗੂਮੈਂਟ ਨਹੀਂ ਤੁਸੀਂ ਦੇ ਸਕਦੇ ਕਿ ਮੈਂ 2019 ਚ ਆਇਆ ਸੀਗਾ ਐਗਰੀਮੈਂਟ 2025 ਸਾਈਨ ਹੋਇਆ, ਮੈਟਰ ਨਹੀਂ ਕਰਦਾ। ਜਦੋਂ ਮੌਜੂਦਾ ਹੈ ਉਹੀ ਰਹਿਣਾ ਹੈ। ਜਦੋਂ ਇੱਕ ਵਾਰੀ ਐਗਰੀਮੈਂਟ ਸਾਈਨ ਹੋ ਗਿਆ ਤੀਜੀ ਕੰਟਰੀ 'ਚ ਜੇ ਕਿਸੇ ਬੰਦੇ ਨੂੰ ਭੇਜਿਆ ਜਾ ਸਕਦਾ ਤਾਂ ਉੱਥੇ ਉਹਨੂੰ ਭੇਜਿਆ ਜਾ ਸਕਦਾ, ਉਹਦਾ ਕਿਹੜੇ ਟਾਈਮ ਤੇ ਬੰਦਾ ਆਇਆ ਉਹ ਮੈਟਰ ਨਹੀਂ ਕਰਦਾ। ਉਹ ਕਹਿੰਦੇ ਕਿ ਜਿਹੜਾ ਬੰਦਾ ਖੁਦ ਕਦੀ ਹੋਂਡੂਰਸ ਗਿਆ ਹੀ ਨਹੀਂ ਹੈਗਾ, ਉਹਦੇ ਨਾਲ ਪਰਸਨਲੀ ਜਿਹੜੇ ਲੈਵਲ ਤੇ ਕੋਈ ਚੀਜ਼ ਨਹੀਂ ਜਿਹੜੀ ਹੋਈ ਹੈਗੀ, ਉਹ ਮੋਸਟ ਲਾਈਕਲੀ ਆਲ ਸਰਕਮਸਟੈਂਸ ਇਹ ਓਵਰਕਮ ਵੀ ਨਹੀਂ ਕਰ ਸਕਦਾ ਕਿ ਉਹਨੂੰ ਹੋਂਡੂਰਸ ਦੇ ਵਿੱਚ ਕੀ ਖਤਰਾ ਹੋਊਗਾ। ਠੀਕ ਹੈ। ਉਹ ਕਹਿੰਦੇ ਕਿ ਜੱਜ ਸਾਹਿਬ ਨੇ ਇਹ ਚੱਕਰਾਂ 'ਚ ਨਹੀਂ ਪੈਣਾ ਕਿ ਹੋਂਡੂਰਸ 'ਚ ਉਹਨੂੰ ਫੇਅਰ ਟ੍ਰਾਇਲ ਮਿਲਣਾ ਕਿ ਨਹੀਂ ਮਿਲਣਾ। ਜੱਜ ਸਾਹਿਬ ਨੇ ਇਹ ਚੱਕਰਾਂ 'ਚ ਵੀ ਨਹੀਂ ਪੈਣਾ ਕਿ ਉੱਥੇ ਅਸਾਈਲਮ ਹੋ ਸਕਦੀ ਕਿ ਨਹੀਂ ਹੋ ਸਕਦੀ ਆ। ਇਹ ਜਿਹੜਾ ਸੀਗਾ ਸੈਕਟਰੀ ਆਫ ਸਟੇਟ ਤੇ ਅਟਰਨੀ ਜਨਰਲ ਨੇ ਡਿਸਾਈਡ ਕਰਨਾ ਟ੍ਰੀਟੀ ਸਾਈਨ ਕਰਦੇ ਹੋਏ। ਓਕੇ। ਮਤਲਬ ਉਹਨਾਂ ਦੇ ਕਹਿੰਦਾ ਹੈਗਾ ਕਿ ਵਾਪਸ ਇਹ ਕੇਸ ਨੂੰ ਲੈ ਕੇ ਜਾਓ ਤੇ ਇਹਨੂੰ ਪ੍ਰੀ ਟਰਮਿਟ ਕਰੋ, ਇਹਨੂੰ ਫਾਈਨਲ ਹੀਅਰਿੰਗ ਨਹੀਂ ਦੇਣੀ ਹੈਗੀ। ਸੋ ਮਤਲਬ ਉਹਨਾਂ ਨੇ ਬੇਸਿਕਲੀ ਇਹ ਕਹਿਤਾ ਹੈ ਕਿ ਤੁਸੀਂ ਪ੍ਰੀ ਟਰਮਿਟ ਕਰ ਸਕਦੇ ਆ। ਠੀਕ ਆ, ਜਿੰਨੀਆਂ ਮਤਲਬ ਖਬਰਾਂ ਤੁਸੀਂ ਕਹਿੰਦੇ ਆ ਕਿ ਮਾੜੀਆਂ ਖਬਰਾਂ ਸੀਗੀਆਂ ਇਹਨੂੰ ਤੁਸੀਂ ਸਭ ਤੋਂ ਟੌਪ ਦੇ ਉੱਤੇ ਰੱਖ ਲਓ। ਇੰਨਾ ਇਹਦਾ ਅਸਰ ਪੈਣਾ ਹੈ। ਇੰਨਾ ਇਹਦਾ ਅਸਰ ਪੈਣਾ ਜੇ ਕਿਤੇ ਮਤਲਬ ਚਲੋ ਅੱਜ ਤਾਂ ਜਿਹੜਾ ਤੁਸੀਂ ਕਹਿ ਲਓ ਕਿ ਆਪਾਂ ਸਮਾਗਮ ਤੇ ਆਏ ਆ, ਇੱਕ ਸ਼ਾਰਟ ਫਾਰਮ ਦੇ ਵਿੱਚ ਖਬਰ ਜਿਹੜੀ ਕਰਾਂਗੇ। ਮਤਲਬ ਇਹ ਜਿਹੜੀ ਖਬਰ ਹੈਗੀ ਆ ਇਹ ਕਾਫੀ ਗੰਭੀਰ ਆ ਜਿਹੜੀ।
ਹੈ ਜੀ। ਹੁਣ ਇਹਦੇ ਵਿੱਚ ਇਹਦੇ ਵਿੱਚ ਟੰਡੀ ਟੇਕਿਆ ਨਾ ਜੀ, ਇਹ ਜਿੱਦਾਂ ਦੱਸੋ ਵੀ ਜਿੱਦਾਂ ਹੁਣ ਤੁਸੀਂ ਕਿਹਾ ਵੀ ਜਦੋਂ ਥਰਡ ਕੰਟਰੀ ਦੇ ਨਾਲ ਜਿੱਦਾਂ ਹੋ ਗਿਆ ਵੀ ਹੌਂਡਰਸ ਦੇ ਨਾਲ ਉਹਨਾਂ ਨੇ ਕਿਹਾ ਵੀ ਸਾਈਨ ਕਰਤੇ ਆ, ਸੋ ਮਤਲਬ ਇਹ ਆ ਵੀ ਹੁਣ ਕਿਸੇ ਨੂੰ ਵੀ ਉਧਰ ਨੂੰ ਜਿਹੜਾ ਉਹ ਘੱਲਿਆ ਜਾ ਸਕਦਾ ਜਿਹੜਾ ਉਹ ਫੜਿਆ ਆ। ਹਾਂਜੀ ਹਾਂਜੀ ਬਿਲਕੁਲ, ਇਹਦੇ ਵਿੱਚ ਕੋਈ ਇਦਾਂ ਨਹੀਂ ਕਿ ਬੰਦਾ ਪੰਜਾਬ ਤੋਂ ਆ ਜਾਂ ਕਿਤੋਂ ਵੀ ਆ, ਇਹ ਜਿਹੜਾ ਹੈਗਾ ਕਿਤੇ ਵੀ ਉਹਨੂੰ ਜਿਹੜਾ ਸੀਗਾ ਘੱਲਿਆ ਜਾ ਸਕਦਾ। ਤੇ ਇਹ ਖਬਰ ਦਾ ਜਿਹੜਾ ਤੁਸੀਂ ਕਹ ਲਓ ਕਿ ਇੰਪੈਕਟ ਸਾਰੇ ਹੀ ਅਸਾਈਲਮ ਦੇ ਕੇਸਾਂ ਤੇ ਜਿਹੜਾ ਪੈਂਦਾ, ਇਹਦੇ ਨਾਲ ਕੇਸ ਜਿਹੜੇ ਸੀਗੇ ਬਿਨਾਂ ਹੀਅਰਿੰਗ ਤੋਂ ਪਹਿਲਾਂ ਹੀ ਜਿਹੜੇ ਪ੍ਰੀ ਟਰਮਿਟ ਜਿਹੜੇ ਕੀਤੇ ਜਾ ਸਕਦੇ ਆ, ਠੀਕ ਆ। ਸੋ ਕਾਫੀ ਵੱਡੀ ਜਿਹੜੀ ਚੀਜ਼ ਆ, ਜੇ ਉਹਨੂੰ ਸਿੰਪਲ ਅੱਖਰਾਂ ਦੇ ਵਿੱਚ ਸਮਝਾਈਏ, ਪਹਿਲਾਂ ਮਾਸਟਰ ਹੀਅਰਿੰਗ ਜਿਹੜੀ ਹੁੰਦੀ ਸੀਗੀ, ਉਸ ਤੋਂ ਬਾਅਦ ਤੁਹਾਡੀ ਫਾਈਨਲ ਹੀਅਰਿੰਗ ਜਿਹੜੀ ਪੈਂਦੀ ਸੀਗੀ। ਹੁਣ ਇਹਨਾਂ ਨੇ ਜਿਹੜੀ ਸੇਫ ਥਰਡ ਕੰਟਰੀ ਐਗਰੀਮੈਂਟ ਕਰਤੀ, ਸਰਕਾਰੀ ਵਕੀਲ ਉਹਦੇ ਵਿੱਚ ਪੈਕਟ ਫਾਈਲ ਕਰ ਦਿੰਦਾ ਕਿ ਇਹਨੂੰ ਪ੍ਰੀ ਟਰਮਿਟ ਕੀਤਾ ਜਾਵੇ। ਇਹ ਸਾਡੇ 2 ਕੇਸਾਂ ਦੇ ਵਿੱਚ ਆਲਰੇਡੀ ਪੈਕਟ ਜਿਹੜਾ ਫਾਈਲ ਹੋ ਚੁੱਕਿਆ। ਹੁਣ ਜਿਹੜੀ ਸਾਰੀ ਗੱਲ ਇਹ ਰਹਿੰਦੀ ਹੈ ਕਿ ਇਹਦਾ ਆਪਾਂ ਹੈਂਡਲ ਇਹਨੂੰ ਕਿਸ ਤਰ੍ਹਾਂ ਕਰਨਾ। BIA ਨੇ ਕੀ ਕੀਤਾ ਕਿ BIA ਨੇ ਪਹਿਲਾਂ ਹੀ ਇਹਦੇ ਜਵਾਬ ਦੇ ਦਿੱਤੇ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਸਾਨੂੰ ਖਤਰਾ, ਤੁਸੀਂ ਉੱਥੇ ਗਏ ਨਹੀਂ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਪਹਿਲਾਂ ਆਇਆ ਸੀਗਾ, ਐਗਰੀਮੈਂਟ ਬਾਅਦ 'ਚ ਹੋਈ ਆ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹੰਡੂਰਸ 'ਚ ਸੇਫ ਨਹੀਂ ਆ। ਸੋ ਉਹਨਾਂ ਨੇ ਕਾਫੀ ਜ਼ਿਆਦਾ ਆਪਣਾ ਜਿਹੜਾ ਫਰੇਮਵਰਕ ਜਿਹੜਾ ਇਹਦੇ ਵਿੱਚ ਆਲਰੇਡੀ ਜਿਹੜਾ ਸਖਤੀ ਜਿਹੜੀ ਕਰਤੀ ਆ, ਅਦਾਲਤੀ ਕਾਰਵਾਈ ਦੇ ਵਿੱਚ ਕੰਮ ਹੋਰ ਸਖਤ ਹੋ ਹਾਂਜੀ। ਸੋ ਇਹਦੇ ਵਿੱਚ ਹੁਣ ਜਿੱਦਾਂ ਇਹ ਚੀਜ਼ ਆ, ਠੀਕ ਆ, ਹੁਣ ਨਾਲ ਹੀ ਇਹਨਾਂ ਨੇ ਦੂਸਰਾ ਜਿਹੜਾ ਸੀਗਾ ਇੱਕ ਧਮਾਕਾ ਕੀਤਾ, ਉਹ ਇਹ ਆ ਕਿ ਜਿਹੜੇ ਵਰਕ ਪਰਮਿਟ ਸੀਗੇ ਉਹਦੇ ਇਹ ਕਹਿੰਦੇ ਕਿ ਆਟੋਮੈਟਿਕ ਜਿਹੜੀ ਐਕਸਟੈਂਸ਼ਨ ਮਿਲ ਜਾਂਦੀ ਸੀਗੀ, ਉਹ ਨਹੀਂ ਜਿਹੜੀ ਗ੍ਰਾਂਟ ਕਰਨੀ। ਅੱਛਾ, ਦੇਣੀ ਹੋਈ ਨਹੀਂ ਕਿਸੇ ਨੂੰ? ਬਹੁਤ ਲਿਮਿਟਿਡ ਸਿਨੈਰੀਓ ਦੇ ਵਿੱਚ ਜਿਹੜੀ ਉਹਨਾਂ ਨੇ ਜਿਹੜੀ ਸੀਗੀ ਗ੍ਰਾਂਟ ਕਰਨੀ ਆ। ਠੀਕ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੇ ਅਸਾਈਲਮ ਕੇਸ ਵਾਲਿਆਂ ਦੇ ਜਿਨ੍ਹਾਂ ਦੇ ਵਰਕ ਪਰਮਿਟ ਹੈਗੇ ਆ, ਐਕਸਪਾਇਰ ਹੋਣ ਤੋਂ ਤੁਸੀਂ 6 ਮਹੀਨੇ ਪਹਿਲਾਂ ਫਾਈਲ ਕਰ ਸਕਦੇ ਆ। ਤੇ ਤੁਸੀਂ ਹੁਣ ਇਹਦੇ ਵਿੱਚ ਵੇਟ ਨਹੀਂ ਕਰਨੀ ਤੁਸੀਂ, ਕਿਉਂਕਿ 6 ਮਹੀਨਿਆਂ 'ਚ ਵੀ ਕਈ ਵਾਰੀ ਉਹ ਵਰਕ ਪਰਮਿਟ ਅਪਰੂਵ ਨਹੀਂ ਹੁੰਦੇ। ਤੇ ਤੁਸੀਂ ਪੂਰਾ ਜਿਹੜਾ ਟਾਈਮ ਦਾ ਫਾਇਦਾ ਲੈਣਾ, ਤੁਸੀਂ ਐਗਜ਼ੈਕਟਲੀ 6 ਮਹੀਨੇ ਪਹਿਲਾਂ ਜਿਹੜਾ ਸੀਗਾ 80 ਦਿਨ ਰਹਿ ਗਏ ਨਾਲ ਦੇ ਨਾਲ ਹੀ ਤੁਸੀਂ, ਹਾਂ ਉਹਦੇ ਵਿੱਚ ਨਾ ਉਹਨੇ ਇਹ ਵੀ ਕਿਹਾ ਵੀ ਇੱਕ ਅਪਡੇਟ ਪਈ ਅਸੀਂ ਪੂਰੀ ਵੈਟਿੰਗ ਕਰਾਂਗੇ, ਉਹ ਕਿੱਦਾਂ ਹੋਊਗੀ ਰੀਨਿਊਅਲ ਦੇ ਉੱਤੇ, ਹਨਾ? ਦੇਖੋ ਜੀ, ਇਹ ਜਿਹੜੇ ਵਰਕ ਪਰਮਿਟ ਦੀਆਂ ਪ੍ਰੋਬਲਮ ਹੈਗੀਆਂ ਨੇ, ਨਵੀਆਂ ਨਹੀਂ, ਜਦੋਂ ਪਹਿਲੀ ਵਾਰੀ ਵੀ ਇਹ ਸਰਕਾਰ ਆਈ ਸੀ ਉਦੋਂ ਵੀ ਇਹਨਾਂ ਨੇ ਜਿਹੜੀਆਂ ਇਹ ਪ੍ਰੋਬਲਮ ਜਿਹੜੀਆਂ ਸੀਗੀਆਂ ਕ੍ਰੀਏਟ ਕੀਤੀਆਂ ਸੀਗੀਆਂ। ਤੇ ਤੁਸੀਂ ਹੁਣ ਇਹ ਸਾਰੀ ਚੀਜ਼ ਨੂੰ ਤੁਸੀਂ ਸਮਝ ਸਕਦੇ ਆ, ਰਾਈਟ? ਇੱਕ ਪਾਸੋਂ ਲਾਇਸੈਂਸ ਦੇ ਉੱਤੇ ਹਮਲਾ ਹੋ ਗਿਆ, ਇੱਕ ਪਾਸੋਂ ਵਰਕ ਪਰਮਿਟਾਂ ਦੇ ਉੱਤੇ ਹਮਲਾ ਹੋ ਗਿਆ। ਉਸ ਤੋਂ ਬਾਅਦ ਆ ਜਿਹੜਾ ਪ੍ਰੀ ਟਰਮਿਟ ਵਾਲੀ ਜਿਹੜੀ ਨਵੀਂ ਚੀਜ਼ ਆ ਗਈ ਆ ਕਿ ਬੰਦੇ ਨੂੰ ਇਹ ਚੀਜ਼ ਦਾ ਜਿਹੜਾ ਸੀਗਾ ਕਾਫੀ ਜਿਹੜਾ, ਤੇ ਇਹਦੇ ਵਿੱਚ ਹੁਣ ਇਹ ਆ ਕਿ ਸਾਰੀ ਜਿਹੜੀ ਚੀਜ਼ ਉਹ ਇਹ ਹੈ ਕਿ ਟੈਕਨੀਕਲ ਲੈਵਲ ਤੇ ਕਿਹੜੀ ਆਰਗੂਮੈਂਟ ਤੁਸੀਂ ਜਿਹੜਾ ਸੀਗਾ ਪੇਸ਼ ਕਰ ਸਕਦੇ ਆ, ਤੇ ਸਰਕਟ ਕੋਰਟ ਤੱਕ ਜਿਹੜੀਆਂ ਦੌੜਾਂ ਸਾਰਿਆਂ ਦੀਆਂ ਤਕਰੀਬਨ ਲੱਗੂਗੀਆਂ ਮੇਰੇ ਹਿਸਾਬ ਨਾਲ। ਸੋ ਅਦਾਲਤੀ ਕਾਰਵਾਈ ਦੇ ਵਿੱਚ ਹੁਣ ਜਿਨ੍ਹਾਂ ਦੇ ਕੇਸ ਜਿੱਦਾਂ ਟੰਡੀ ਟਿਕਾਣੇ ਜੀ ਚੱਲ ਰਹੇ, ਉਹਨਾਂ ਦੇ ਲਈ ਹੁਣ ਕੀ ਵਿਕਲਪ ਆ? ਕੇਸ ਨੂੰ ਹੋਰ ਸਟਰੋਂਗਲੀ ਕਿੱਦਾਂ ਪ੍ਰੈਜ਼ੈਂਟ ਕੀਤਾ ਜਾ ਸਕਦਾ, ਕਿੱਦਾਂ ਕੋਈ ਇਹਦੇ ਵਿੱਚ ਉਹਨਾਂ ਨੇ ਐਗਜ਼ੈਂਪਸ਼ਨ ਰੱਖੀ ਹੈ ਜਾਂ ਨਹੀਂ ਰੱਖੀ? ਐਗਜ਼ੈਂਪਸ਼ਨ ਉਹਦੇ ਵਿੱਚ ਲਿਮਿਟਿਡ ਜਿਹੀਆਂ ਐਗਜ਼ੈਂਪਸ਼ਨ ਜਿਹੜੀਆਂ ਹੈਗੀਆਂ, ਬਟ ਮੋਸਟਲੀ ਇਹੀ ਹੈਗਾ ਕਿ ਜਿਹਨੂੰ ਹੌਂਡੂਰਸ ਦੇ ਵਿੱਚ ਫੋਰ ਐਗਜ਼ਾਮਪਲ ਜੇ ਉਹ ਕੰਟਰੀ ਦੇ ਨਾਲ ਸੇਫ ਐਗਰੀਮੈਂਟ ਆ, ਪਹਿਲੀ ਗੱਲ ਤਾਂ ਇਹ ਕਿ ਜਿਹੜੀਆਂ ਮਰਜ਼ੀ ਕੰਟਰੀਆਂ ਨਾਲ ਇਹ ਐਗਰੀਮੈਂਟਸ ਜਿਹੜੀਆਂ ਕਰ ਸਕਦੇ ਆ, ਉਹ ਫਿਊਚਰ 'ਚ ਹੋਰ ਵੀ ਕੰਟਰੀਆਂ ਨਾਲ ਇਹ ਕਰ ਸਕਦੇ ਆ। ਤੇ ਬੇਸਿਕਲੀ ਇੰਨਾ ਜ਼ਿਆਦਾ ਫਲੈਕਸੀਬਿਲਿਟੀ ਜਿਹੜੀ ਨਹੀਂ ਹੈਗੀ, ਕਿਉਂਕਿ ਬੰਦੇ ਲਈ ਜਿਹੜਾ ਪਰਸਨਲ ਐਕਸਪੀਰੀਅੰਸ ਨਹੀਂ ਜਦ ਤੱਕ ਉਹਦੇ ਹੈਗੇ ਜਾਂ ਉਧਰਲੇ ਕੰਟਰੀ ਕੰਡੀਸ਼ਨ ਨਹੀਂ ਇੱਦਾਂ ਹੈਗੇ, ਤੁਸੀਂ ਇਹ ਸ਼ੋਅ ਨਹੀਂ ਕਰ ਸਕਦੇ ਕਿ ਮੈਨੂੰ ਜਿਹੜੇ ਪ੍ਰੋਟੈਕਟਿਡ ਬਲੀਫ ਹੈਗਾ, ਮੇਰੀ ਜਿਹੜੀ ਧਾਰਮਿਕ ਜਾਂ ਪੋਲੀਟੀਕਲ ਐਕਟੀਵਿਟੀ ਕਰਕੇ ਦੂਜੇ ਦੇਸ਼ 'ਚ ਵੀ ਖਤਰਾ ਜਿਹੜਾ ਹੋ ਸਕਦਾ, ਉਹ ਚੀਜ਼ ਦਾ ਜਿਹੜਾ ਚੱਕਰ ਜਿਹੜਾ ਪੈ ਗਿਆ। ਤੇ ਇਹਦੇ ਵਿੱਚ ਇਹ ਹੈਗਾ ਕਿ ਡਿਊ ਪ੍ਰੋਸੈਸ ਰਾਈਟ ਦੀ ਵਾਇਓਲੇਸ਼ਨ ਇਹ ਹੈਗੀ ਆ ਕਿ ਨਹੀਂ ਹੈਗੀ ਆ। ਜਿਹੜੀ BIA ਆ ਉਹ ਤਾਂ ਜਿਹੜੀ ਪੂਰੀ ਸਰਕਾਰ ਦੀ ਬੋਲੀ ਬੋਲ ਰਹੀ ਹੈ ਇਸ ਵੇਲੇ, ਤੇ ਇਹਨੂੰ ਹੈਗਾ ਕਿ ਇਹਨੂੰ ਕੋਰਟਾਂ ਦੇ ਵਿੱਚ ਜਿਹੜਾ ਇੱਕ ਲੈਵਲ ਤੇ ਚੈਲੰਜ ਕਰਨਾ ਪੈਣਾ। ਹੋਪਫੁਲੀ ਇਹਦੇ ਵਿੱਚ ACLU ਵਗੈਰਾ ਵੱਡੇ ਲੈਵਲ ਦੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਇਨਵੋਲਵ ਹੋ ਜੂਗੀਆਂ। ਤੇ ਬਾਕੀ ਜਿਹੜੇ ਹੁਣ ਆਪਣੇ ਕੀ ਹੁੰਦਾ ਕਿ ਜਿਹੜਾ ਕਾਨੂੰਨ ਦਾ ਪ੍ਰੋਸੈਸ ਹੁੰਦਾ ਥੋੜਾ ਜਿਹਾ ਸਲੋ ਹੁੰਦਾ, ਉਹਨੂੰ ਟਾਈਮ ਲੱਗਦਾ। ਉਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਕਈ ਸਾਰੀਆਂ ਜਿਹੜੀਆਂ ਸਰਕਾਰੀ ਵਕੀਲ ਨੇ 2 ਕੇਸਾਂ 'ਚ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਆਲਰੇਡੀ ਇਹਨਾਂ ਨੇ ਪੈਕਟ ਫਾਈਲ ਕਰਤੇ ਆ, ਤੇ ਇਹਨਾਂ ਨੇ ਹੁਣ ਜਿੱਦਾਂ ਇਹੀ ਪੈਕਟ ਫਾਈਲ ਕਰਨੇ ਜਿਹੜੇ ਕਈ ਜੱਜ ਆ ਉਹਨਾਂ ਨੂੰ ਆਲਰੇਡੀ ਤੁਸੀਂ ਕਹਿ ਲਓ ਕਿ ਟ੍ਰਿਗਰ ਹੈਪੀ ਜਿਹਨੂੰ ਚੀਜ਼ ਕਹਿੰਦੇ ਆ ਕਿ ਉਹ ਆਲਰੇਡੀ ਪ੍ਰੀ ਟਰਮਿਟ ਜਿਹੜੇ ਕਰ ਦਿੰਦੇ ਆ ਕੇਸ, ਉਹਨਾਂ ਨੂੰ ਮੌਕਾ ਮਿਲ ਜੂਗਾ। ਸੋ ਕੀ ਹੈਗਾ ਕਿ ਬਿਨਾਂ ਵੇਟ ਕੀਤੇ ਹੋਏ ਕਾਫੀ ਜਿਹੜਾ ਮਾਸਟਰ ਹੀਅਰਿੰਗ ਦੇ ਵਿੱਚ ਹੀ ਜਿਹੜੇ ਕੇਸ ਆ ਪ੍ਰੀ ਟਰਮਿਟ ਕਰ ਸਕਦੇ ਆ। ਸੋ ਇਹ ਇਹੋ ਜਿਹੇ ਮੌਕੇ ਦੇ ਉੱਤੇ ਫਿਰ ਹਰਜੋਤ ਸਿੰਘ ਜੀ ਡੇਕੇ ਨਾ ਭਾਜੀ ਵੀ ਇਹ ਲੋਕਾਂ ਨੂੰ ਇਹ ਮਨ 'ਚ ਹੁੰਦਾ ਆ ਵੀ ਅਸੀਂ ਹੁਣ ਕੇਸ ਫਾਈਟ ਕਰੀਏ ਨਾ ਕਰੀਏ, ਚਲੇ ਜੀਏ, ਕਿਉਂਕਿ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੋਕਾਂ ਦੇ ਮਨਾਂ ਦੇ ਜਿਹੜੇ ਅਨਸਰਟਨਟੀ ਬਹੁਤ ਆ। ਸੋ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ? ਦੇਖੋ ਜੀ, ਕਹਿੰਦੇ ਰੱਬ ਵੀ ਉਹਦੀ ਮਦਦ ਕਰਦਾ ਜਿਹੜਾ ਪਹਿਲਾਂ ਬੰਦਾ ਆਪਣੀ ਆਪ ਮਦਦ ਕਰਨਾ ਚਾਹੁੰਦਾ, ਠੀਕ ਆ। ਪਹਿਲਾਂ ਜਿਹੜਾ ਨਿਸ਼ਚੈ ਤੁਹਾਡਾ ਹੀ ਆ ਜਿਹੜਾ ਉਹ, ਠੀਕ ਆ, ਕਿ ਤੁਸੀਂ ਰਹਿਣਾ ਫਾਈਟ ਕਰਨਾ। ਜੇ ਤੁਸੀਂ ਫਾਈਟ ਕਰੋਗੇ ਤੁਹਾਡਾ ਵਕੀਲ ਵੀ ਤੁਹਾਡੇ ਨਾਲ ਮਿਲ ਕੇ ਫਾਈਟ ਜਿਹੜਾ ਕਰੂਗਾ, ਠੀਕ ਹੈ। ਤੇ ਗੱਲ ਇਦਾਂ ਕਿ ਇਹ ਨਹੀਂ ਕਿ ਜੇ ਸਰਕਾਰ ਕੁਝ ਵੀ ਬਣਾਵੇ ਹਰੇਕ ਚੀਜ਼ ਉਹਨਾਂ ਦੀ ਸਹੀ ਹੋਣੀ ਆ, ਕਿਉਂਕਿ ਉਤਲੀਆਂ ਅਦਾਲਤਾਂ ਵੀ ਜਿਹੜੀਆਂ ਬੈਠੀਆਂ, ਜੇ ਤੁਹਾਨੂੰ ਜੱਜ ਵਧੀਆ ਵੀ ਆ ਵਿੱਚ ਮਾੜੇ ਵੀ ਆ, ਸਰਕਾਰੀ ਜਿਹੜੇ ਗਵਰਨਮੈਂਟ ਅਟਰਨੀ ਆ ਉਹ ਵੀ ਵਧੀਆ ਵੀ ਆ ਮਾੜੇ ਵੀ ਆ, ਕਈ ਫੇਰ ਵੀ ਹੈਗੇ ਆ। ਜ਼ਰੂਰੀ ਨਹੀਂ ਕਿ ਸਾਰਿਆਂ ਨੇ ਉਹ ਪੈਕਟ ਪ੍ਰੀ ਟਰਮਿਟ ਤੇ ਫਾਈਲ ਕਰਨੇ ਆ, ਜ਼ਰੂਰੀ ਨਹੀਂ ਕਿ ਹਰੇਕ ਕੇਸ ਜਿਹੜਾ ਡਿਨਾਈ ਹੋਣਾ ਹੁੰਦਾ, ਠੀਕ ਆ। ਸੋ ਸਖਤੀ ਜਿਹੜੀ ਚੱਲ ਰਹੀ ਆ, ਪਰ ਇਹ ਆ ਕਿ ਤੁਸੀਂ ਜੇ ਉਹਨੂੰ ਸਹੀ ਤਰੀਕੇ ਨਾਲ ਆਪਣੇ ਮੁੱਦੇ ਜਿਹੜੇ ਪ੍ਰੈਜ਼ੈਂਟ ਕਰੋਗੇ, ਠੀਕ ਹੈ। BIA 'ਚ ਵੀ ਠੀਕ ਆ 10-15% ਜਿਹੜੇ ਚਾਂਸ ਹੁੰਦੇ ਆ BIA ਲੈਵਲ ਤੱਕ,
ਪਰ ਇਹ ਹੈ ਕਿ ਜਿੱਦਾਂ ਫੋਰ ਐਗਜ਼ਾਮਪਲ 9th ਸਰਕਟ ਆ, ਉਹ ਫੈਡਰਲ ਜੱਜ ਆ ਜਾਂਦੇ ਆ, ਫਿਰ ਉਹ ਇਮੀਗ੍ਰੇਸ਼ਨ ਜੱਜ ਨਹੀਂ ਹੈਗੇ, ਉਹਨਾਂ ਦੇ ਕਾਬੂ ਥੱਲੇ ਨਹੀਂ, ਉਹ ਆਪਣੇ ਜਿਹੜੀ ਕਾਫੀ ਉਹਨਾਂ ਦੀ ਇੰਟਰਪ੍ਰੀਟੇਸ਼ਨ ਵਗੈਰਾ ਕਾਫੀ ਉਹਨਾਂ ਦੀ ਅਥਾਰਟੀ ਜ਼ਿਆਦਾ ਕਨਸਟੀਟਿਊਸ਼ਨੈਲਿਟੀ ਦੇ ਉੱਤੇ ਕਨਸਟੀਟਿਊਸ਼ਨੈਲਿਟੀ ਦੇ ਹਾਂਜੀ। ਤੇ ਉਹਦੇ ਵਿੱਚ ਜਿੱਦਾਂ ਆਪਣਾ ਆਰਕੇਕੇ ਵਾਲਾ ਕੇਸ ਆਪਾਂ ਜਿੱਤਿਆ ਸੀਗਾ, ਇਤਿਹਾਸਿਕ ਸੀਗਾ। ਸੋ ਇਹ ਅੱਗੇ ਸਾਰਾ ਮੰਚ ਜਿਹੜਾ ਤੈਅ ਹੋ ਰਿਹਾ ਕਿ ਇਹ ਜਿਹੜੇ ਇਦਾਂ ਦੇ ਜਿਹੜੇ ਕੇਸ ਆ, ਠੀਕ ਆ, ਕਿ ਕੋਈ ਨਾ ਕੋਈ ਜਾਊਗਾ ਸਹੀ ਕੇਸ ਲੈ ਕੇ, ਉਹਦਾ ਫਿਰ ਬਹਾਨਾ ਬਣੂਗਾ, ਉਹਦੇ ਕਰਕੇ ਜੇ ਉਹ ਬੰਦੇ ਦੀ ਜਿੱਤ ਹੁੰਦੀ ਆ ਫਿਰ ਸਾਰਿਆਂ ਨੂੰ ਜਿਹੜਾ ਸੀਗਾ ਉਹਦਾ ਸਹਾਰਾ ਮਿਲੂਗਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਸੋ ਇਹ ਇੱਕ ਫਾਈਟ ਕਰਨ ਨਾਲ ਹੀ ਜਿਹੜੀ ਸੀਗੀ ਗੱਲ ਜਾਂਦੀ ਆ। ਬਾਕੀ ਜਿਹੜਾ ਮੈਦਾਨ ਫਿਰ ਛੱਡ ਦੇਵੇ ਤਾਂ ਉਹ ਸਰਕਾਰ ਤਾਂ ਚਾਹੁੰਦੀ ਆ ਕਿ ਇਹ ਇਦਾਂ ਕਰਨ, ਵੀ ਇਹ ਤੇ ਭੱਜ ਜਾਣ, ਇਹ ਉਹਦੇ ਚਾਹੁੰਦੇ ਆ ਬਿਨਾਂ ਤਿੰਨ ਲੜੇ ਚਾਰ ਦੁਸ਼ਮਣ ਅੱਗੇ ਕੀ ਕਹਿੰਦੇ ਵੀ ਮੱਥਾ ਟੇਕੀ ਦਾ ਜਾਂ ਗੋਡੇ ਨਹੀਂ ਲਾਉਣੇ ਚਾਹੀਦੇ। ਸੋ ਫਾਈਟ ਤਾਂ ਕਰਨੀ ਪੈਣੀ ਹੈ। ਤੁਸੀਂ ਦੇਖੋ ਕਿੰਨੇ ਵਧੀਆ ਥਾਂ ਦੇ ਉੱਤੇ ਤੁਸੀਂ ਆਏ ਆ, ਨਗਰ ਕੀਰਤਨ ਦੇ ਵਿੱਚ ਗੁਰੂ ਸਾਹਿਬ ਤੇ ਆਪਾਂ ਨੂੰ ਇੰਨੀ ਜਿਹੜਾ ਉਹ ਜੁਝਾਰੂ ਕੌਮ ਜਿਹੜੀ ਆ ਉਹ ਆਪਣੀ ਆ ਉਹ ਵੱਲ ਬਖਸ਼ਿਆ। ਸੋ ਇਹ ਇਦਾਂ ਹੀ ਚੱਲਣਾ ਆ, ਮਾਹੌਲ ਆ ਉੱਤੇ ਥੱਲੇ ਜਿਹੜਾ ਉਹ ਚੱਲਦੇ ਰਹਿੰਦੇ ਆ। ਆਪਾਂ ਉਹ ਵੀ ਟਾਈਮ ਦੇਖਿਆ ਜਦੋਂ ਬਾਰਡਰਾਂ ਤੇ ਕੋਈ ਵੀ ਨਹੀਂ ਸੀ ਪੁੱਛਦਾ, ਹੁਣ ਇਹ ਆ ਵੀ ਹੁਣ ਅੰਦਰ ਵੀ ਜ਼ਿਆਦਾ ਪੁੱਛਦੇ ਆ। ਸੋ ਇਹ ਵਕਤ ਜਿਹੜੇ ਆ ਬਦਲਦੇ ਰਹਿੰਦੇ ਆ। ਤੁਹਾਨੂੰ 4 ਜਿਹੜੇ ਰੀਸੈਂਟ ਕੇਸਾਂ ਦੀ ਐਗਜ਼ਾਮਪਲ ਦਊਂਗਾ, ਚਾਰੋਂ ਹੀ ਜਿਹੜੇ ਸੀਗੇ ਡਿਟੇਨਡ ਕੇਸ ਸੀਗੇ। ਹਾਂ 2 ਟਕੋਮਾ ਦੇ ਵਿੱਚ ਸੀਗੇ, 2 ਇੰਪੀਰੀਅਲ ਕੋਰਟ ਦੇ ਵਿੱਚ ਸੀਗੇ। ਇਹ ਜਿਹੜੇ ਕਲਾਇੰਟ ਆ ਕੀ ਦੱਸਦੇ ਆ, ਕਹਿੰਦਾ ਮੈਨੂੰ ਹੁਣ ਇਹ ਨਹੀਂ ਪਤਾ ਕਿ ਇਹ ਫੈਕਟ ਕਿੰਨੇ ਕੁ ਸਹੀ ਹੈ ਕਿੱਦਾਂ, ਪਰ ਜਿਹੜੇ ਚਾਰੋਂ ਜਾਣੇ ਉਹ ਕਹਿੰਦੇ ਕਿ ਜਿਹੜੇ 2 ਉੱਥੋਂ ਦੀ ਬਾਹਰ ਨਿਕਲੇ ਸੀ ਟਕੋਮਾ ਚੋਂ, ਕਹਿੰਦਾ ਤੁਹਾਡੀ ਫਰਮ ਦੇ ਕੇਸ ਸੀਗੇ, ਹੋਰ ਕੋਈ ਨਹੀਂ ਨਿਕਲਿਆ ਜਿਹੜਾ ਕੇਸ ਜਿੱਤ ਕੇ ਨਿਕਲਿਆ ਹੋਵੇ। ਇੰਪੀਰੀਅਲ ਦੇ ਵਿੱਚ ਵੀ ਕਹਿੰਦੇ 2 ਜਿਹੜੇ ਇੰਡੀਅਨ ਬਾਹਰ ਨਿਕਲਿਆ ਉਹ ਇਹੀ ਆਪਣੇ ਕਲਾਇੰਟ ਜਿਹੜੇ ਸੀਗੇ। ਠੀਕ ਆ, ਤੁਸੀਂ ਉਹਨੂੰ ਗੱਲ ਨੂੰ ਸੋਚ ਕੇ ਦੇਖੋ, ਉਹ ਗੱਲ ਕਰੇ ਕਿ ਸਾਲ ਦੇ ਵਿੱਚ ਜਿਹੜੇ ਸੀਗੇ 2 ਤੇ 2 ਹੀ ਨਿਕਲੇ ਆ ਜਿਹੜੇ, ਬਾਕੀ ਕਿੰਨੇ ਜਾਣੇ ਉਹ ਹੌਸਲਾ ਛੱਡ ਕੇ ਕਈ ਵਕੀਲਾਂ ਨਾਲ ਕੋਆਪਰੇਟ ਨਹੀਂ ਕਰਦੇ। ਠੀਕ ਆ, ਜੋ ਵੀ ਉਹਨਾਂ ਨੂੰ ਸਲਾਹ ਮਿਲਦੀ ਆ, ਪਰ ਇਹ ਜਿਹੜੇ ਬੰਦੇ ਸੀਗੇ ਇੱਕ ਗੱਲ ਦੱਸਦੀ ਹੈ ਕਿ ਹੁਣ ਤੁਸੀਂ ਐਡੀ ਦੂਰ ਆ ਗਏ। ਠੀਕ ਹੈ, ਇਹਨਾਂ ਨੂੰ ਵੀ ਮੈਂ ਇਹ ਸਮਝਾਇਆ ਸੀਗਾ ਕਿ ਇੰਨੀਆਂ ਮੱਲਾਂ ਮਾਰ ਲਈਆਂ, ਇੱਥੇ ਤੱਕ ਆ ਗਏ ਤੁਸੀਂ, ਹੈ ਨਾ। ਹੁਣ ਤੁਹਾਡੀ ਜਿਹੜੀ ਫਾਈਨਲ ਫਾਈਟ ਜਿਹੜੀ ਹੈਗੀ ਆ, ਉਹਦੇ ਵਿੱਚ ਇਹ ਜਿਹੜੇ ਬੰਦੇ ਸੀਗੇ ਇਹਨਾਂ ਨੇ ਆਪਣਾ ਜਿਗਰਾ ਨਹੀਂ ਛੱਡਿਆ। ਠੀਕ ਆ, ਅਖੀਰ ਤੱਕ ਜਿਹੜਾ ਫਾਈਟ ਕੀਤਾ। ਠੀਕ ਆ, ਕਈਆਂ ਨੂੰ 2 ਜਣਿਆਂ ਨੂੰ ਆਈਸ ਵਾਲਿਆਂ ਨੇ ਚੱਕ ਲਿਆ ਸੀਗਾ ਨਾਰਮਲ ਹਾਜ਼ਰੀ ਲਾਉਂਦੇ ਹੋਏ। 2 ਜਿਹੜੇ ਜਣੇ ਸੀਗੇ ਉਹਨਾਂ ਦੇ ਟ੍ਰੈਫਿਕ ਵਾਲੇ ਜਿਹੜੇ ਕ੍ਰਿਮੀਨਲ ਇਸ਼ੂ ਜਿਹੜੇ ਥੋੜੇ ਸੀਗੇ। ਠੀਕ ਹੈ, ਤੇ ਭਾਵੇਂ ਕ੍ਰਿਮੀਨਲ ਇਸ਼ੂ ਵੀ ਸੀਗੇ, ਠੀਕ ਆ, ਤਾਂ ਵੀ ਪਰ ਟੈਕਨੀਕੈਲਿਟੀ ਦੇ ਹਿਸਾਬ ਨਾਲ ਕਿ ਇਹ ਉਹ ਵਾਲੇ ਕ੍ਰਿਮੀਨਲ ਇਸ਼ੂ ਆ ਜਿਹਦੇ ਵਿੱਚ ਕੀ ਬੰਦੇ ਨੂੰ ਪ੍ਰੋਬਲਮ ਆਣੀ ਚਾਹੀਦੀ ਹੈ ਇਮੀਗ੍ਰੇਸ਼ਨ 'ਚ ਕਿ ਨਹੀਂ ਆਣੀ ਚਾਹੀਦੀ। ਤੇ ਇਹਨਾਂ ਨੇ ਸਾਨੂੰ ਜਿੱਦਾਂ ਫੁੱਲ ਮਤਲਬ ਸਾਡੇ ਨਾਲ ਕੋਆਪਰੇਟ ਕੀਤਾ, ਬਰੀਫਿੰਗ ਹਰੇਕ ਚੀਜ਼ ਜਿੱਦਾਂ ਆਪਾਂ ਕਿਹਾ ਉਹਦੇ ਹਿਸਾਬ ਨਾਲ ਇਹਨਾਂ ਨੇ ਸਾਨੂੰ ਚੱਲੇ। ਜਿਹੜੇ ਉਹਨਾਂ ਦਾ ਸੀਗਾ ਆਪਣੀ ਜੇਲ੍ਹ 'ਚ ਬਹਿ ਕੇ ਜਿੱਦਾਂ ਮਿਹਨਤਾਂ ਤੁਸੀਂ ਕਰਦੇ ਸੀਗੇ, ਕਾਪੀਆਂ ਕਾਲੀਆਂ ਕਰਦੇ ਸੀਗੇ ਜਿਹਨੂੰ ਕਹਿੰਦੇ ਆ ਸਿੰਪਲ ਅੱਖਰਾਂ ਦੇ ਵਿੱਚ, ਤੇ ਬੜੇ ਸੋਹਣੇ ਜਿੱਦਾਂ ਇੱਕ ਬੰਦੇ ਦੀ ਜਿਹੜੀ ਸੀਗੀ ਉਹਦੀ ਤਰੀਕ ਵੀ ਅੱਗੇ ਜਿਹੜੀ ਚੱਲ ਗਈ ਸੀਗੀ 6 ਮਹੀਨੇ, ਇੱਕ ਤਰੀਕ 'ਚ ਨਹੀਂ ਹੱਲ ਹੋਇਆ ਜੱਜ, ਦੂਜੀ ਤਰੀਕ ਜਿਹੜੀ 6 ਮਹੀਨੇ ਬਾਅਦ ਬਈ 6 ਮਹੀਨੇ। ਫਿਰ ਮੈਂ ਉਹਦੇ ਰਿਸ਼ਤੇਦਾਰ ਨੂੰ ਇਹੀ ਪੁੱਛਿਆ, ਮੈਂ ਕਿਹਾ ਟਿਕ ਜਾਊਗਾ ਬੰਦਾ? ਕਹਿੰਦਾ ਉਹ ਟਿਕ ਜਾਊਗਾ, ਕਹਿੰਦਾ ਉਹ ਮੇਰੀ ਗਰੰਟੀ ਆ। ਮੈਂ ਕਿਹਾ ਇਹ ਹੈਗਾ ਅੱਧੀ ਫਾਈਟ ਜਿਹੜੀ ਹੈਗੀ ਆ 99% ਹੁਣ ਮੈਂਟਲ ਹੋ ਗਈ ਕਿ ਕਿਹੜਾ ਬੰਦਾ ਉੱਥੇ ਟਿਕ ਸਕਦਾ ਕਿ ਨਹੀਂ ਟਿਕ ਸਕਦਾ। ਟਿਕ ਸਕਦਾ ਮਤਲਬ ਆਪਣੇ ਪੀਸਫੁਲ ਤਰੀਕੇ ਨਾਲ ਜਿਹੜਾ ਟਿਕ ਸਕਦਾ ਸਾਰਾ ਵੀ ਸਹਿ ਸਕੇ ਜੋ ਕੁਝ ਹੋਣਾ, ਕਿਉਂਕਿ ਉਤਾਰ ਚੜਾਅ ਉਹਦੇ ਵੀ ਇਮੋਸ਼ਨਲੀ ਉਹਦੇ ਆਪਣੇ ਬੰਦੇ ਦੇ ਵੀ ਬਹੁਤ ਆਉਣੇ ਆ। ਜੱਜ ਜਿਹੜੇ ਸੀਗੇ ਉਹ ਜਦੋਂ ਜਿੱਤ ਗਿਆ ਨਾ, ਪਤਾ ਕੀ ਕਹਿੰਦੇ ਉਹਨੂੰ, ਕਹਿੰਦੇ ਮਿਸਟਰ ਟੇਰਕਿਆਨਾ ਕਹਿੰਦਾ ਆਈ ਮੇਡ ਯੂ ਫਾਈਟ ਫॉर ਦਿਸ ਵਨ ਡਿਡ ਨਾਟ ਆਈ। ਜੱਜ ਕਹਿੰਦਾ ਵੀ ਲੜਨਾ ਪੈਂਦਾ। ਸੋ ਇਹ ਹਰਜੋਤ ਸਿੰਘ ਜੀ ਬੜੀ ਪੋਜ਼ਿਟਿਵ ਇੱਕ ਹਿਸਾਬ ਦੇ ਨਾਲ ਇਹ ਗੱਲ ਆ। ਆਈ ਥਿੰਕ ਇਸ ਨਗਰ ਕੀਰਤਨ ਦੇ ਵਿੱਚ ਜਾਂ ਜਦੋਂ ਆਪਾਂ ਇਹੋ ਜਿਹੀ ਥਾਂ ਦੇ ਉੱਤੇ ਜਾਂਦੇ ਆ ਤੇ ਪੋਜ਼ਿਟਿਵ ਲੈ ਕੇ ਜਾਣਾ ਚਾਹੀਦਾ ਵੀ ਫਾਈਟ ਚੱਲਦੀ ਹੈ। ਬਿਲਕੁਲ। ਸੋ ਬਹੁਤ ਸਾਰੇ ਲੋਕ ਡਰ ਰਹੇ ਆ ਹਜੇ ਵੀ, ਮੈਂ ਕਿਉਂਕਿ ਕਈ ਦੱਸ ਰਹੇ ਸੀ ਵੀ ਸ਼ਾਇਦ ਉੱਥੇ ਆਈਸ ਆ ਜੂਗੀ। ਕੋਈ ਇਦਾਂ ਦੀ ਗੱਲ ਨਹੀਂ ਹੈ। ਪਿਛਲੇ ਦਿਨਾਂ ਦੇ ਵਿੱਚ ਬੇਕਰਸਫੀਲਡ 'ਚ ਵੀ ਨਗਰ ਕੀਰਤਨ ਹੋਇਆ, ਫ੍ਰਿਜ਼ਨੋ ਵੀ ਹੋਇਆ। ਸੋ ਕਿਤੇ ਇਦਾਂ ਦੀ ਗੱਲ ਨਹੀਂ, ਬਹੁਤ ਵੱਡੀ ਗਿਣਤੀ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਆ। ਤੇ ਨਾਲੇ ਆਈਸ ਨੇ ਕੋਈ ਇਦਾਂ ਦੀ ਧਾਰਮਿਕ ਜਗ੍ਹਾ ਤੇ ਆ ਕੇ ਪੰਗਾ ਨਹੀਂ ਲੈਣਾ। ਤੇ ਦੇ ਡੋਂਟ ਵਾਂਟ ਜਿੱਥੇ ਇੰਨੇ ਲੱਖਾਂ ਦੇ ਹਿਸਾਬ ਨਾਲ ਸੰਗਤ ਹੋਵੇ ਤੇ ਉੱਥੇ ਕੋਈ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਝੜਪ ਹੋਵੇ। ਆਪਾਂ ਦੇਖਦੇ ਹਾਂ ਸ਼ਿਕਾਗੋ 'ਚ ਕੀ ਹੋ ਰਿਹਾ ਹੈਗਾ ਜਾਂ ਹੋਰ ਸ਼ਹਿਰਾਂ 'ਚ। ਸੋ ਇਦਾਂ ਦੀ ਕੋਈ ਗੱਲ ਨਹੀਂ ਹੈ। ਸਾਰੇ ਪਹੁੰਚੋ, ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਇੱਥੇ ਚੱਲ ਰਿਹਾ ਹੈਗਾ। ਤੇ ਜੇ ਤਰੀਕਿਆਂ ਹੁਣੀ ਵੀ ਕੱਲ ਨੂੰ ਵੀ ਇੱਥੇ ਹੋਣਗੇ। ਜੇ ਤੁਹਾਡਾ ਕੋਈ ਕੁਐਸਚਨ ਹੈਗਾ ਬਿਲਕੁਲ ਉਹ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਟਿਰਕਿਆਨਾ ਜੀ ਤੁਸੀਂ ਬੂਥ ਦੇ ਵਿੱਚ ਹੀ ਹੋਣਾ ਆ, ਆਲੇ ਦੁਆਲੇ ਹੋਣਾ, ਕਿੱਥੇ ਤੁਸੀਂ ਅਵੇਲੇਬਲ ਜਿਹੜੇ ਹੋਣਗੇ? ਬਸ ਇਹਦੇ ਲਾਗੇ ਛਾਗੇ ਇੱਥੇ ਹੀ ਹੋਣਾ ਅਸੀਂ 100 ਮੀਟਰ ਦੇ ਦਾਇਰੇ ਬਲੂਟੁੱਥ ਦੀ ਕਵਰੇਜ ਦੇ ਵਿੱਚ ਹੀ ਹੋਣਾ। ਹਾਂਜੀ, ਨਹੀਂ ਆਓ ਤੁਸੀਂ। ਵੈਸੇ ਕਿਉਂਕਿ ਜਿਹੜਾ ਤਾਂ ਆਫਿਸ ਚ ਕੈਨੇਡਾ ਨੂੰ ਮਿਲੇਗਾ ਉਹ ਹੋਰ ਸਾਰਾ ਇਨਫਾਰਮਲ ਜਿਹਾ ਹੋ ਜਾਂਦਾ। ਇੱਥੇ ਗੱਪਾਂ ਛੱਪਾਂ ਆਪਾਂ ਲਾ ਸਕਦੇ ਹਾਂ, ਰਿਲੈਕਸ ਮਾਹੌਲ ਹੈਗਾ। ਆਪਾਂ ਵੀ ਲੁੱਕ ਫਾਰਵਰਡ ਕਰੀਦਾ ਜਿਹੜੇ ਦਿਨ ਨੂੰ। ਬਿਲਕੁਲ। ਨਾਲੇ ਅੱਜ ਕਿੰਨੇ ਵਜੇ ਤੱਕ ਇੱਥੇ ਹੋਣਾ ਸ਼ਾਮ ਤਾਈਂ? ਆਪਣੇ 5-6 ਵਜੇ ਤੱਕ। 5-6 ਵਜੇ ਤੱਕ ਹੋਣਾ। ਠੀਕ ਆ ਜੀ। ਸੋ ਬਿਲਕੁਲ। ਤੇ ਪੋਜ਼ਿਟਿਵ ਮੈਸੇਜ ਜਿੱਦਾਂ ਸਾਰੇ ਜਣੇ ਕਹਿੰਦੇ ਆ ਵੀ ਅੱਜ ਦੇ ਦਿਨ ਤੇ ਬੜਾ ਪੋਜ਼ਿਟਿਵ ਦਿਨ ਆ, ਨਗਰ ਕੀਰਤਨ ਦਾ ਦਿਨ ਆ ਰਿਹਾ ਆ। ਪੋਜ਼ਿਟਿਵ ਮੈਸੇਜ ਕੀ ਜਿਹੜਾ ਤੁਸੀਂ ਦੇਣਾ ਚਾਹੁੰਦੇ ਆ? ਪੋਜ਼ਿਟਿਵ ਮੈਸੇਜ ਹੀ ਦੇਖੋ, ਹੁਣ
ਕੌਮ ਤੇ ਕਿੰਨੀਆਂ ਪ੍ਰੋਬਲਮਾਂ ਇਹ ਹਿਸਟੋਰਿਕ ਜਿੱਦਾਂ ਆਪਾਂ ਹੁਣ ਗਰੋ ਅਪ ਹੁੰਦੇ ਆ ਠੀਕ ਆ ਘਰ ਦੇ ਦੱਸਦੇ ਜਾਂ ਆਪਾਂ ਜਾਂਦੇ ਆ ਤੁਸੀਂ ਦੇਖੋ ਕਿ ਸਾਰੀ ਜਿਹੜੀ ਕਹਾਣੀ ਆ ਸਟਰਗਲ ਦੀ ਆ ਹਮੇਸ਼ਾ ਗੁਰੂ ਸਾਹਿਬਾਨ ਤੋਂ ਲੈ ਕੇ ਜਦੋਂ ਤੱਕ ਮੈਂ ਕਿਹੜਾ ਵਾਲਾ ਦੌਰ ਜਿਹੜਾ ਸੀਗਾ ਜਿਹਦੇ ਵਿੱਚ ਪੰਜਾਬੀਆਂ ਦੇ ਉੱਤੇ ਨਹੀਂ ਕਹਿ ਟਕਿਆ ਜਿਹਦਾ ਪੰਜਾਬੀਆਂ ਨੇ ਮੁਕਾਬਲਾ ਨਹੀਂ ਕੀਤਾ ਠੀਕ ਆ ਹੁਣ ਕਿਹੜਾ ਡਿਫਰੈਂਟ ਹੋਏਗਾ ਸੇਮ ਹੀ ਹੈ ਨਾ ਤੇ ਇਹਦੇ ਵਿੱਚ ਇਹ ਆ ਕਿ ਆਪਣੇ ਜਿਹੜੇ ਗਰਾਊਂਡ ਆਪਾਂ ਨੂੰ ਸਟੈਂਡ ਕਰਨੀ ਪੈਣੀ ਹੈ ਠੀਕ ਆ ਹੁਣ ਮੈਂ ਤਾਂ ਇਮੀਗ੍ਰੇਸ਼ਨ ਵਕੀਲ ਮੈਂ ਇਮੀਗ੍ਰੇਸ਼ਨ ਦੀ ਤੁਹਾਨੂੰ ਸਲਾਹ ਦੇ ਸਕਦਾ ਤੇ ਸਲਾਹ ਜਿਹੜੀ ਸਿੰਪਲ ਜੀ ਹੈ ਠੀਕ ਹੈ ਜਿਹੜਾ ਬੰਦਾ ਕੇਸ ਆਪਣਾ ਫਾਈਟ ਕਰਨਾ ਚਾਹੁੰਦਾ ਉਹ ਕੇਸ ਰੇਟਿੰਗ ਕੀ ਹੈ ਕਿਉਂਕਿ ਤੁਹਾਨੂੰ ਇਹ ਨਹੀਂ ਪਤਾ ਕਿ ਦੂਜਾ ਵਾਲਾ ਬੰਦਾ ਕਿੱਦਾਂ ਉਹ 100% ਉਹਨੇ ਆਪਣਾ ਦਿੱਤਾ ਕਿ ਨਹੀਂ ਦਿੱਤਾ ਤੁਹਾਡਾ ਭਾਵੇਂ ਮਤਲਬ ਜਿਹੜੇ 4 ਵੀਡੀਓ ਮੈਂ ਪੋਸਟ ਕੀਤੀਆਂ ਸੀ ਇਹਦਾ ਮਕਸਦ ਇਹੀ ਸੀਗਾ ਕਿ ਦੇਖ ਲਓ ਇੰਨੇ ਸਟ੍ਰਿਕਟ ਬੰਦਿਆਂ ਦੇ ਕੋਲੋਂ ਵੀ ਵਿਦ ਕ੍ਰਿਮੀਨਲ ਇਸ਼ੂ ਜਿਹੜੇ ਸੀਗੇ ਕੇਸ ਆਪਣੇ ਵਿਨ ਹੋ ਗਏ ਵਿਨ ਹੋਏ ਆ ਕਿਉਂਕਿ ਉਹਨਾਂ ਨੇ ਜਿਹੜਾ ਸੀ ਐਫਰਟ ਪੂਰਾ ਦਿੱਤਾ ਜੱਜ ਉਹ ਚੀਜ਼ ਦੇਖਦੇ ਆ ਕਿ ਯਾਰ ਬੰਦੇ ਦਾ ਮਨੋਬਲ ਕਿੱਦਾਂ ਦਾ ਠੀਕ ਹੈ ਉਹਦੀ ਵਕੀਲ ਦੇ ਨਾਲ ਡਿਊਟੀ ਕਿੱਦਾਂ ਦੋਨੋਂ ਦੀ ਆਪਸ ਕੋਆਪਰੇਸ਼ਨ ਜਿਹੜੀ ਸਹੀ ਗੱਲ ਹੈ ਪੇਪਰ ਵਰਕ ਜਿਹੜਾ ਕਿੱਦਾਂ ਹੈਗਾ ਪੇਪਰ ਵਰਕ 'ਚ ਗਲਤੀਆਂ ਨਹੀਂ ਗਲਤੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ ਠੀਕ ਹੈ ਤੇ ਇਹ ਉਹਦਾ ਟਾਈਮ ਨਹੀਂ ਹੈ ਕਿ ਤੁਸੀਂ ਦੌੜਦੀ ਹੈ ਬਣਾ ਛੱਡ ਨਾਲੇ ਇੱਕ ਜ਼ਰੂਰ ਆਪਾਂ ਬਹੁਤ ਸਾਰੇ ਸਾਡੇ ਵੀ ਸਰੋਤੇ ਜਿਹੜੇ ਸੁਣਦੇ ਰਹਿੰਦੇ ਆ ਕਈ ਹਜੇ ਨਹੀਂ ਸਿਟੀਜ਼ਨ ਬਣੇ ਜਿਨ੍ਹਾਂ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਗ੍ਰੀਨ ਕਾਰਡ ਤੇ ਵੀ ਸਿਟੀਜ਼ਨ ਬਣਨਾ ਬਹੁਤ ਜ਼ਰੂਰੀ ਆ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਸਿਟੀਜ਼ਨ ਦੀ ਪਾਵਰ ਕੀ ਹੈਗੀ ਆ ਹਾਂ ਥੋੜਾ ਹਾਰਡ ਆ ਹੁਣ ਸਿਟੀਜ਼ਨਸ਼ਿਪ ਪਰ ਆਪਾਂ ਬੇਨਤੀ ਜ਼ਰੂਰ ਕਰਦੇ ਵੀ ਸਿਟੀਜ਼ਨ ਜ਼ਰੂਰ ਬਣੋ ਜੇ ਆ ਕੋਈ ਐਡੀ ਗੱਲ ਵੀ ਨਹੀਂ ਬਣ ਸਕਦੇ ਆ ਸੋ ਸਿਟੀਜ਼ਨ ਬਣਨਾ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਰੀਸੈਂਟਲੀ ਦੇਖਿਆ ਵੀ ਈਵਨ ਗ੍ਰੀਨ ਕਾਰਡ ਹੋਲਡਰ ਵਾਲੇ ਵੀ ਆ ਉਹਨਾਂ ਨੂੰ ਜਿਹੜੀ ਪ੍ਰੋਬਲਮ ਮਿਲੇ ਹੋਈ ਹੈਗੀ ਹਾਂਜੀ ਆ ਜਾਂਦੀ ਹੈ ਸ਼ਹਿਰ ਦੇ ਵਿੱਚ ਤਾਂ ਅਗਰ ਨਹੀਂ ਡਰਗੇ ਨਾ ਜੀ ਇੱਕ ਜਿਹੜਾ ਬਹੁਤ ਕਾਮਨ ਚੀਜ਼ ਜਿਹੜਾ ਕੁਐਸਚਨ ਆ ਫੈਮਿਲੀ ਬੇਸਡ ਵਾਲੇ ਜਿਹੜੇ ਗ੍ਰੀਨ ਕਾਰਡ ਵਾਲੇ ਆ ਉਹ ਵੀ ਡਰੀ ਜਾਂਦੇ ਵੀ ਅਸੀਂ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ ਸੋ ਇਹ ਕੁਐਸਚਨ ਬਹੁਤ ਜ਼ਿਆਦਾ ਹੁੰਦਾ ਹੈ ਦੇਖੋ ਜੀ ਜਾਨ ਤਾਂ ਸਾਰੀ ਸਕਦੇ ਆਣ ਦੀ ਅਜੇ ਇਹ ਦੱਸ ਦੋ ਫਿਰ ਆ ਸਕਦੇ ਕਿ ਨਹੀਂ ਆ ਸਕਦੇ ਐਸਾ ਜੇ ਦੇਖੋ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੁਣ ਜਿਹੜੇ ਬੰਦੇ ਨੇ ਜਿਹੜਾ ਵੀ ਪੇਪਰ ਵਰਕ ਫਾਈਲ ਕੀਤਾ ਠੀਕ ਹੈ ਭਾਵੇਂ ਉਹ H1B ਵਾਲਾ ਬੰਦਾ ਠੀਕ ਹੈ ਜੇ ਉਹ ਬੰਦਾ ਮੰਨ ਲਓ ਫॉर ਐਗਜ਼ਾਮਪਲ ਸੌਫਟਵੇਅਰ ਡਿਵੈਲਪਰ ਆ ਉਹਦੇ ਕੋਈ ਵੀ ਟੈਕ ਕੰਪਨੀ ਵੀ ਆ ਵੱਡੀ ਤੋਂ ਵੱਡੀ ਠੀਕ ਹੈ ਭਾਵੇਂ ਗੂਗਲ ਫੇਸਬੁੱਕ ਐਪਲ ਕਿਤੇ ਵੀ ਕੰਮ ਕਰਦਾ ਉਹਦੀ ਉਹਨੇ ਕਿਹਾ ਤੇਰੀ ਜੌਬ ਡਿਸਕ੍ਰਿਪਸ਼ਨ ਆ ਸੌਫਟਵੇਅਰ ਇੰਜੀਨੀਅਰ ਆ ਡਿਊਟੀਆਂ ਤੂੰ ਕਰਦਾ ਜਦੋਂ ਉਹ ਹੁਣ ਬੰਦਾ ਆਊਟ ਆਫ ਐਂਟਰੀ ਤੇ ਆਉਂਦਾ ਉਹਨੂੰ ਹਿਸਾਬ ਬਣਨਾ ਕਿ ਤੂੰ ਕਿੱਥੇ ਕੰਮ ਕਰਦਾ ਤੇਰੀਆਂ ਜਿਹੜੀਆਂ ਕੀ ਜੌਬ ਡਿਊਟੀਆਂ ਹੈਗੀਆਂ ਜੀ ਉਹ ਹੁਣ ਜਿਹੜਾ ਬੰਦਾ ਸੌਫਟਵੇਅਰ ਡਿਵੈਲਪਰ ਆ ਜੇ ਉਹ ਮੰਨ ਲਓ ਕਿ ਕਹਿ ਦੇਵੇ ਕਿ ਨਹੀਂ ਮੈਂ ਸੌਫਟਵੇਅਰ ਡਿਵੈਲਪਰ ਨਹੀਂ ਹੈਗਾ ਹਾਂ 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 ਮੈਂ ਤਾਂ ਉਹਨੇ ਕੋਈ ਹੋਰ ਹੀ ਉਹ ਦੱਸ ਕੰਮ ਦੇਵੇ। ਕਰਦਾ। ਉਹਨੇ ਕਹਿਣਾ ਤੇਰੇ ਪੇਪਰ ਕੁਝ ਹੋਰ ਕਹਿ ਰਿਹਾ ਤੂੰ ਕੁਝ ਹੋਰ ਕਹਿ ਰਿਹਾ ਇਨਕਨਸਿਸਟੈਂਸੀ ਆ ਗਈ ਹੈ ਨਾ ਸੋ ਇਹ ਆਲ ਅਕ੍ਰੋਸ ਬੋਰਡ ਭਾਵੇਂ ਉਹ ਫੈਮਿਲੀ ਵਾਲੇ ਕੇਸ ਆ ਵਿਆਹ ਵਾਲੇ ਕੇਸ ਆ ਅਸਾਈਲਮ ਵਾਲੇ ਕੇਸ ਆ ਕੋਈ ਵੀ ਆ ਮੇਨ ਉਹਨਾਂ ਦੀ ਇਹ ਇਨਕੁਆਇਰੀ ਹੈਗੀ ਕਿ ਕਿਸੇ ਬੰਦੇ ਨੇ ਪੇਪਰ ਵਰਕ 'ਚ ਕੋਈ ਗਲਤ ਚੀਜ਼ ਤਾਂ ਨਹੀਂ ਲਿਖੀ ਹੈਗੀ ਪਹਿਲੀ ਚੀਜ਼ ਝੂਠ ਤੇ ਨਹੀਂ ਬੋਲਿਆ ਕਿਤੇ ਸੋ ਉਹ ਕਿੱਦਾਂ ਬਤਾਦਾ ਉਹ ਤੁਹਾਨੂੰ ਮੌਕਾ ਦਿੰਦੇ ਆ ਹਮੇਸ਼ਾ ਕੋਈ ਇਦਾਂ ਥੋੜਾ ਨਾ ਸਿੱਧੇ ਕਿ ਤੁਸੀਂ ਆ ਨਹੀਂ ਸਕਦੇ ਇਦਾਂ ਨਹੀਂ ਹੈਗਾ ਉਹ ਤੁਹਾਨੂੰ ਹਮੇਸ਼ਾ ਜਿਹੜਾ ਸੈਕੰਡਰੀ ਇਨਸਪੈਕਸ਼ਨ ਲਾਈਨ ਆਫ ਕੁਛ ਨਹੀਂ ਤੁਹਾਨੂੰ ਡਿਊ ਪ੍ਰੋਸੈਸ ਜਿਹੜਾ ਦਊਗੇ ਕੀ ਤੁਹਾਡੇ ਨਾਲ ਹੋਇਆ ਪੂਰਾ ਮੌਕਾ ਜਿਹੜਾ ਤੁਹਾਨੂੰ ਦਊਗੇ ਬੇਸਿਕਲੀ ਜਿਹੜਾ ਲੋਕਾਂ ਦੀ ਕੋਈ ਪ੍ਰੋਬਲਮ ਹੈਗੀ ਆ ਕੋਈ ਫਰਾਡ ਵਾਲਾ ਮਿਸਰੈਪ੍ਰੈਜ਼ੈਂਟੇਸ਼ਨ ਵਾਲੇ ਚੱਕਰ ਆ ਉਹਨਾਂ ਨੂੰ ਪ੍ਰੋਬਲਮ ਦੂਜੀ ਚੀਜ਼ ਇਹ ਆ ਜਾਂਦੀ ਹੈ ਕਿ ਜੇ ਕਿਸੇ ਦੇ ਇਦਾਂ ਦਾ ਕ੍ਰਿਮੀਨਲ ਰੈਕੋਰਡ ਹੈਗਾ ਜਿਹਦੇ ਬਾਰੇ ਉਹਨੇ ਨਹੀਂ ਦੱਸਿਆ ਸੀਗਾ ਪਹਿਲਾਂ ਡਿਸਕਲੋਜ਼ ਨਹੀਂ ਕੀਤਾ ਸੀਗਾ ਉਹਨੇ ਹੁਣ ਗ੍ਰੀਨ ਕਾਰਡ ਲੈ ਲਿਆ ਜਾਂ ਸਿਟੀਜ਼ਨ ਬਣ ਗਿਆ ਆਫ ਕੋਰਸ ਉਹਨੂੰ ਜਿਹੜਾ ਸੀਗਾ ਬੰਦੇ ਨੂੰ ਪਤਾ ਹੋਊਗਾ ਕਿ ਮੈਂ ਇਦਾਂ ਕੁਝ ਕੀਤਾ ਮੈਂ ਦੱਸਿਆ ਨਹੀਂ ਸੀਗਾ ਉਹ ਬੰਦੇ ਨੂੰ ਜਿਹੜੀ ਪ੍ਰੋਬਲਮ ਜਿਹੜੀ ਹੋ ਸਕਦੀ ਹੈ ਤੇ ਕਈ ਚੀਜ਼ਾਂ ਜਿਹੜੀਆਂ ਇਦਾਂ ਦੀਆਂ ਹੁੰਦੀਆਂ ਕਿ ਤੁਹਾਨੂੰ ਤੁਸੀਂ ਦੱਸ ਦਿਓ ਉਹਨੂੰ ਠੀਕ ਆ ਕਈ ਵਾਰੀ ਛੋਟੇ ਮੋਟੇ ਲੜਾਈ ਝਗੜੇ ਵਾਲੇ ਕ੍ਰਿਮੀਨਲ ਚਾਰਜਸ ਇਦਾਂ ਹੁੰਦੇ ਆ ਫॉर ਐਗਜ਼ਾਮਪਲ ਯੂਰਪ 'ਚ ਕਿਸੇ ਦੀ ਲੜਾਈ ਹੋਈ ਮੈਂ ਦੱਸਿਆ ਨਹੀਂ ਉਹ ਪਹਿਲੀ ਗੱਲ ਤਾਂ ਕਈ ਵਾਰੀ ਇਦਾਂ ਹੁੰਦਾ ਕਿ ਉਹ ਕੇਸ 'ਚ ਕੋਈ ਫਰਕ ਨਹੀਂ ਪਾਉਂਦੇ ਆਪਾਂ ਦੇਖਿਆਂਗੇ ਚੀਜ਼ਾਂ ਉਹ ਕੇਸ ਦੇ ਵਿੱਚ ਕੋਈ ਫਰਕ ਨਹੀਂ ਪਾਉਂਦੇ ਤੁਸੀਂ ਦੱਸ ਦਿਓ ਉਹਨਾਂ ਨੂੰ ਉਹ ਕੋਈ ਅੱਛਾ ਜਿਹੜਾ ਆਊਟ ਆਫ ਜਿਹੜੀ ਕੰਟਰੀ ਆ ਉਹ ਲੜਾਈ ਦਾ ਨਹੀਂ ਫਰਕ ਨਹੀਂ ਮੰਨਦਾ ਐਗਜ਼ਾਮਪਲ ਜਿੱਦਾਂ ਮੈਂ ਦੇਖਿਆ ਆਪਾਂ ਰੀਅਲ ਕੇਸ ਜਿੱਦਾਂ ਦੇਖਿਆ ਹੋਇਆ ਕਿ ਉਹਦੇ ਨਾਲ ਕੁਝ ਨਹੀਂ ਹੋਣਾ ਸੀਗਾ ਬੰਦੇ ਨੇ ਬਸ ਦੱਸਣਾ ਹੀ ਸੀਗਾ ਫੈਕਟ ਬੰਦੇ ਨੇ ਦੱਸਿਆ ਨਹੀਂ ਅੱਛਾ ਉਹਦਾ ਇਸ਼ੂ ਪਿਆ ਹਾਂ ਉਹਨਾਂ ਨੇ ਕੱਢ ਲਿਆ ਕਿ ਬਈ ਤੇਰੇ ਤਾਂ ਇਦਾਂ ਰਿਕਾਰਡ ਬੋਲਦਾ ਫਿਰ ਉਹਨੇ ਸਵਾਲ ਪੁੱਛਿਆ ਕਿ ਤੂੰ ਕਦੀ ਅਰੈਸਟ ਹੋਇਆ ਨਹੀਂ ਹੋਇਆ ਉਹਨੇ ਨਹੀਂ ਕਹਿ ਦਿੱਤਾ ਹੈ ਨਾ ਮਤਲਬ ਇਹ ਨਹੀਂ ਕਿ ਬਿਨਾਂ ਮਤਲਬ ਦੇ ਡਰ ਦੇ ਮਾਰੇ ਝੂਠ ਬੋਲਣਾ ਜਿੱਥੇ ਤੁਹਾਡਾ ਡਿਸਕਲੋਜ਼ਰ ਆ ਉਹਨੂੰ ਪੂਰਾ ਫੇਅਰ ਡਿਸਕਲੋਜ਼ਰ ਜਿਹੜਾ ਦੇਣਾ ਠੀਕ ਹੈ ਗੱਲ ਇਹੀ ਹੈ ਕਿ ਉਹ ਤੁਸੀਂ ਫਿਰ ਆਪਣੇ ਵਕੀਲ ਤੇ ਛੱਡ ਦੇਣੀ ਕਿ ਭਾਈ ਆ ਮੇਰੀ ਪ੍ਰੋਬਲਮ ਆ ਇਹਨੂੰ ਟੈਕਨੀਕਲੀ ਕਿੱਦਾਂ ਹੈਂਡਲ ਕਰਨਾ ਉਹ ਚੀਜ਼ਾਂ ਜਿਹੜੀਆਂ ਤੁਸੀਂ 2-4 ਚੀਜ਼ਾਂ ਦਾ ਜੇ ਤੁਸੀਂ ਧਿਆਨ ਰੱਖ ਲਓ ਤੁਹਾਨੂੰ ਪ੍ਰੋਬਲਮ ਆਊਗੀ ਨਹੀਂ ਤੇ ਫਿਰ ਇਹ ਹੈ ਕਿ ਜਿਹੜਾ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਵਕੀਲ ਨੂੰ ਪੁੱਛ ਸਕਦੇ ਹੋ ਕਿ ਭਾਈ ਮੇਰੇ ਕੇਸ ਦੇ ਵਿੱਚ ਮੈਂ ਬਾਹਰ ਜਾ ਸਕਦਾ ਕਿ ਨਹੀਂ ਜਾ ਸਕਦਾ ਇਹ ਕੇਸ ਬਾਈ ਕੇਸ ਬੇਸਿਸ ਚੀਜ਼ ਹੋ ਸਕਦੀ ਹੈ ਪਰ ਜਿਹਨਾਂ ਦੇ ਪੂਰੇ ਕਲੀਨ ਕੇਸ ਆ ਜਿੱਦਾਂ ਜੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਸੋ ਬਹੁਤ ਵਧੀਆ ਜਿਹੜੀ ਇਹ ਚੀਜ਼ਾਂ ਹੈ ਤੇ ਇੱਕ ਵਾਰੀ ਫੇਰ ਆਪਾਂ ਦੱਸਦੇ ਜਾਂਦੇ ਆ ਅਟਾਰਨੀ ਟਿਰਕੀਆਣਾ ਪੰਜਾਬੀ ਰੇਡੀਓ USA ਦਾ ਬੂਥ
ਜੋ ਕਿ ਜਿੱਥੇ ਸੇਵਾ ਚੱਲ ਰਹੀ ਆ ਜੋੜਿਆਂ ਦੀ ਉਹਦੇ ਬਿਲਕੁਲ ਸਾਹਮਣੇ ਆ ਗੁਰਦੁਆਰਾ ਸਾਹਿਬ 'ਚ ਜਦੋਂ ਤੁਸੀਂ ਐਂਟਰ ਕਰਦੇ ਆ ਨਿਸ਼ਾਨ ਸਾਹਿਬ ਦੇ ਬਿਲਕੁਲ ਨਾਲ ਹੀ ਬਿਲਕੁਲ ਨਜ਼ਦੀਕ ਜਿਹੜਾ ਉਹ ਹੈਗਾ ਆ। ਸੋ ਉੱਥੇ ਅੱਜ ਵੀ ਤੇ ਕੱਲ ਵੀ ਜਿਹੜਾ ਉਹਨਾਂ ਨੇ ਐਤਵਾਰ ਤੱਕ ਵੀ ਜਿਹੜਾ ਉਹ ਅਵੇਲੇਬਲ ਹੋਣਾ ਆ। ਸੋ ਜੇ ਤੁਹਾਡਾ ਕੋਈ ਕੁਐਸਚਨ ਆ ਗੱਲਬਾਤ ਕਰਨੀ ਆ ਤਾਂ ਜ਼ਰੂਰ ਆ ਕੇ ਉਹਨਾਂ ਦੇ ਨਾਲ ਜਿਹੜਾ ਉਹ ਕੰਟੈਕਟ ਜਿਹੜਾ ਤੁਸੀਂ ਕਰੋ, ਗੱਲਬਾਤ ਜਿਹੜੀ ਉਹ ਤੁਸੀਂ ਜ਼ਰੂਰ ਕਰੋ। ਸੋ ਟਰਨੀ ਟਰਕੇਣਾ ਜੀ ਬੜਾ ਧੰਨਵਾਦ, ਬੜੀ ਮਿਹਰਬਾਨੀ। ਤੁਸੀਂ ਸਭ ਨੂੰ ਪਤਾ ਵੀ ਬੜੇ ਬਿਜ਼ੀ ਸਕੈਜੂਲ ਹੁੰਦਾ, ਤੁਸੀਂ ਫਿਰ ਵੀ ਆਉਂਦੇ ਆ ਇੱਥੇ ਸੰਗਤ ਦੇ ਨਾਲ, ਆਪਣੇ ਲੋਕਾਂ ਦੇ ਨਾਲ ਜਿਹੜੇ ਉਹ ਰੂਬਰੂ ਹੁੰਦੇ ਆ, ਗੱਲਬਾਤ ਕਰਦੇ ਆ, ਫੇਸ ਟੂ ਫੇਸ ਹੁੰਦੇ ਆ। ਉਸ ਦੇ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ, ਧੰਨਵਾਦ ਜੀ। ਸੋ ਇੱਥੇ ਅੱਜ ਦੇ ਪ੍ਰੋਗਰਾਮ ਨੂੰ ਹੁਣ ਆਪਾਂ ਸਮਾਪਤ ਕਰਦੇ ਹਾਂ ਤੇ ਅਗਲੀ ਵਾਰੀ ਫਿਰ ਆਪਾਂ ਸਟੂਡੀਓ ਦੇ ਵਿੱਚ ਮਿਲਾਂਗੇ ਤੇ ਉਦੋਂ ਤੱਕ ਲਈ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।